ਸੈਕਰਾਮੈਂਟੋ ਦੇ ਵਿੱਚ ਪਿਛਲੇ 2 ਹਫ਼ਤਿਆਂ ਦੇ ਦੌਰਾਨ 10 ਇੰਚ ਤੋਂ ਵੀ ਵੱਧ ਮੀਂਹ ਪੈ ਚੁੱਕਾ ਹੈਗਾ। ਹੁਣ ਤੱਕ ਕੈਲੀਫੋਰਨੀਆ ਦੇ ਵਿੱਚ 17 ਤੋਂ ਵੱਧ ਮੌਤਾਂ ਮੀਂਹ ਦੇ ਨਾਲ, ਤੂਫਾਨ ਦੇ ਨਾਲ, ਟਰੀ ਡਿੱਗਣ ਨਾਲ, ਫਲੱਡਿੰਗ ਨਾਲ ਹੋ ਚੁੱਕੀਆਂ ਆ। ਇੱਕ ਹੋਰ ਐਟਮੋਸਫੇਰਿਕ ਰਿਵਰ ਅੱਜ ਆਲਰੇਡੀ ਸ਼ੁਰੂ ਹੋ ਗਿਆ ਆ। ਬੇ ਏਰੀਏ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਬਹੁਤ ਜ਼ੋਰ ਨਾਲ ਮੀਂਹ ਪੈ ਰਿਹਾ ਹੈਗਾ ਆ। ਜਨਵਰੀ 11 ਤੱਕ ਸੈਕਰਾਮੈਂਟੋ ਨੇ ਲਗਾਤਾਰ 17 ਦਿਨ ਮੀਂਹ ਰਿਕਾਰਡ ਕੀਤਾ ਸੀ। ਉੱਥੇ ਦਾ ਅਮਰੀਕਨ ਰਿਵਰ ਫਲੱਡ ਸਟੇਜ ਤੋਂ ਵੀ ਉੱਪਰ ਜਾ ਰਿਹਾ ਆ। ਹਜੇ ਤੱਕ ਵੀ ਬਹੁਤ ਸਾਰੇ ਲੋਕ ਜੋ ਹੈਗੇ ਆ, ਉਹਨਾਂ ਦੇ ਘਰਾਂ ਦੇ ਵਿੱਚ ਬਿਜਲੀ ਨਹੀਂ ਆਈ ਹੈਗੀ। ਸਲੀਨਸ ਏਰੀਏ ਦਾ ਵੀ ਬਹੁਤ ਬੁਰਾ ਹਾਲ ਆ ਮੋਨਰੇ ਕਾਉਂਟੀ ਦੇ ਵਿੱਚ। ਕਹਿੰਦੇ ਵੀ ਮੋਨਰੇ ਕਾਉਂਟੀ ਇੱਕ ਤਰ੍ਹਾਂ ਦੇ ਨਾਲ ਆਈਲੈਂਡ ਬਣ ਕੇ ਰਹਿ ਸਕਦਾ ਹੈਗਾ, ਕਿਉਂਕਿ ਆਲੇ ਦੁਆਲਿਓਂ ਇੰਨਾ ਜ਼ਿਆਦਾ ਜਿਹੜਾ ਫਲੱਡ ਹੋਇਆ ਆ। ਸਲੀਨਸ ਰਿਵਰ ਹਾਈਵੇ 68 ਤੇ ਹਾਈਵੇ 1 ਦੇ ਥੱਲਿਓਂ ਦੀ ਲੰਘਦਾ ਆ। ਹਜੇ ਤੱਕ ਤਾਂ ਨਹੀਂ ਉਹਨੂੰ ਬੰਦ ਕੀਤਾ ਗਿਆ, ਪਰ ਪਿਛਲੇ ਦਿਨਾਂ 'ਚ ਹਾਈਵੇ 101 ਦੇ ਉੱਤੇ ਗਿਲਰਾਏ ਦੇ ਲਾਗੇ ਬਹੁਤ ਜ਼ਿਆਦਾ ਫਲੱਡਿੰਗ ਹੋਈ ਸੀ। ਸੋ ਮੋਨਰੇ ਕਾਉਂਟੀ ਦੇ ਵਿੱਚ, ਸੈਂਟਾ ਕਰੂਜ਼ ਕਾਉਂਟੀ 'ਚ ਇਵੈਕੂਏਸ਼ਨਸ ਕਈ ਜਗ੍ਹਾ ਦੇ ਉੱਤੇ ਆਰਡਰ ਕੀਤੀਆਂ ਗਈਆਂ ਸੀਆਂ। ਲਗਭਗ ਜਿੰਨੇ ਵੀ ਦਰਿਆ ਹੈਗੇ ਆ, ਉਹ ਓਵਰ ਦਾ ਲਿਮਿਟ ਇਸ ਟਾਈਮ ਦੇ ਉੱਤੇ ਜਾ ਰਹੇ ਆ। ਪਹਾਰੋ ਰਿਵਰ, ਸੈਨ ਲੋਰੈਂਜ਼ੋ ਰਿਵਰ, ਕਿੰਗ ਸਿਟੀ, ਇਸ ਤਰ੍ਹਾਂ ਸਲੀਨਸ ਰਿਵਰ, ਤੇ ਆਉਣ ਵਾਲੇ ਕੱਲ੍ਹ ਨੂੰ ਤੇ ਪਰਸੋਂ ਨੂੰ ਜੋ ਇਵੈਕੂਏਸ਼ਨ ਆਰਡਰਸ ਮੋਨਰੇ ਡੋਨਸ ਤੇ ਮੌਸ ਲੈਂਡਿੰਗ ਏਰੀਆ, ਇਹਨਾਂ 'ਚ ਕੀਤੀ ਗਈ ਆ। ਬਿਗ ਸਰ ਰਿਵਰ, ਕਾਰਮਲ ਵਾਲਾ ਜੋ ਏਰੀਆ ਆ, ਉਹ ਸਾਰਾ ਏਰੀਆ ਪੂਰੀ ਤਰ੍ਹਾਂ ਫਲੱਡਡ ਹੈਗਾ ਆ। ਇਵੈਕੂਏਸ਼ਨ ਸ਼ੈਲਟਰਸ ਜੋ ਕਿੰਗ ਸਿਟੀ, ਮੋਨਰੇ, ਸਲੀਨਸ ਏਰੀਏ ਸੈਟਅਪ ਕੀਤੇ ਗਏ ਆ। ਤੇ ਸਕੂਲ ਜੋ ਆ ਜਨਵਰੀ 13 ਨੂੰ ਅੱਜ ਦੇ ਦਿਨ ਸਲੀਨਸ ਦੇ ਸੈਂਟਾ ਰੀਟਾ, ਗ੍ਰੀਨਫੀਲਡ, ਵਾਸ਼ਿੰਗਟਨ ਯੂਨੀਫਾਈਡ, ਬਿਗਸਰ, ਸਲੀਡਾ, ਇਹ ਸਾਰੇ ਜੋ ਆ ਸ਼ਟ ਡਾਊਨ ਕੀਤੇ ਗਏ, ਸਕੂਲ ਬੰਦ ਕੀਤੇ। ਸੋ ਸਾਡਾ ਇਹ ਖਬਰ ਦੇਣ ਦਾ ਮਕਸਦ ਇਹੀ ਆ ਵੀ ਬਹੁਤ ਸਾਰੇ ਆਪਣੇ ਭੈਣ ਭਰਾ, ਕਈ ਵਾਰੀ ਵੀਕਐਂਡ ਹੁੰਦਾ ਵੀ ਚਲੋ ਘੁੰਮਣ ਚਲ ਜਾਂਦੇ ਆ ਮੋਨਰੇ ਨੂੰ, ਬਿਗਸਰ ਨੂੰ, ਜਾਂ ਬਹੁਤ ਸਾਰੇ ਟਰੱਕਰਸ ਸਲੀਨਸ ਨੂੰ ਜਾਂਦੇ ਹੈਗੇ ਲੋਡ ਚੱਕਣ। ਸੋ ਜੋ ਆ ਵੀਕਐਂਡ ਆ, ਬਹੁਤ ਬੁਰਾ ਹਾਲ ਆ। ਲਗਭਗ ਸ਼ਟ ਡਾਊਨ ਆ ਬਹੁਤ ਸਾਰਿਆਂ ਤੇ ਏਰੀਏਜ਼ ਦੇ ਵਿੱਚ। ਰਿਵਰ ਫਲੱਡ ਕਰ ਰਿਹਾ ਮੋਨਰੇ ਕਾਉਂਟੀ ਦੇ ਵਿੱਚ। ਸੋ ਜੇ ਕਿਸੇ ਨੇ ਜਾਣਾ ਆ, ਪੂਰਾ ਵੈਦਰ ਚੈਨਲ ਜਿਹੜਾ ਹੈ ਉਹ ਚੈੱਕ ਕਰਕੇ ਜਾਇਓ। ਅੱਵਲ ਤਾਂ ਉਸ ਏਰੀਏ ਦੇ ਵਿੱਚ ਨਾ ਹੀ ਜਾਇਓ। ਜੀ ਬਿਲਕੁਲ। ਕਹਿੰਦੇ ਵੀ ਨੌਰਦਰਨ ਕੈਲੀਫੋਰਨੀਆ ਦਾ ਫੋਰਕਾਸਟ ਇਹੀ ਆ ਵੀ ਕਾਫੀ ਮੀਂਹ ਜਿਹੜਾ ਇੱਕ ਵਾਰੀ ਫੇਰ ਇੰਪੈਕਟਡ ਹੈ। ਕੱਲ੍ਹ ਨੂੰ ਜਿਹੜਾ ਹੈ ਸਭ ਤੋਂ ਜ਼ਿਆਦਾ ਸਰਗਰਮ ਰਹਿਣਾ ਆ ਮੌਸਮ ਜਿਹੜਾ ਆ, ਤੇ ਨਾਲ ਹੈਵੀ ਸਨੋਫਾਲ ਵੀ ਜਿਹੜੀ ਉਹ ਪਵੇਗੀ। ਸਿਆਲਾਸ ਦੇ ਵਿੱਚ ਹੈਵੀ ਸਨੋ, ਤੇ ਜਿਹੜੇ ਨੀਮ ਪਹਾੜੀ ਇਲਾਕੇ ਆ ਜਾਂ ਫਲੈਟਸ ਨੇ, ਇੱਥੇ ਕਾਫੀ ਜ਼ਿਆਦਾ ਜਿਹੜੀ ਆ ਉਹ ਮੀਂਹ ਡਿੱਗਣ ਦੀ ਸੰਭਾਵਨਾ 6000 ਫੁੱਟ ਤੋਂ ਉੱਤੇ ਜਿਹੜੀ ਆ ਉਹ ਸਨੋ ਪੈ ਸਕਦੀ ਹੈਗੀ ਆ। ਸੋ ਕਹਿੰਦੇ ਵੀ ਨੂਨ ਕੱਲ ਦੁਪਹਿਰੋਂ ਬਾਅਦ ਜਾਂ ਉਸ ਦੇ ਇਰਦ ਗਿਰਦ ਮੀਂਹ ਜਿਹੜਾ ਆ ਉਹ ਸਭ ਤੋਂ ਤੇਜ਼ ਜਿਹੜਾ ਹੋਊਗਾ। ਫਰਾਈਡੇ ਅੱਜ ਦੇ ਦਿਨ ਵੀ ਜਿਹੜਾ ਰੇਨਫਾਲ ਆ ਕਈ ਇਲਾਕਿਆਂ ਦੇ ਵਿੱਚ 1/4 ਇੰਚ ਤੋਂ 1/2 ਇੰਚ ਤੱਕ ਫਿਰ ਜਿਹੜਾ ਮੀਂਹ ਪੈ ਸਕਦਾ ਹੈਗਾ। 2 ਕੁ ਦਿਨ ਥੋੜੀ ਜਿਹੀ ਸ਼ਾਂਤੀ ਜਿਹੜੀ ਹਰਜੋਤ ਸਿੰਘ ਜੀ ਰਹੀ ਆ, ਥੋੜਾ ਜਿਹਾ ਬਚਾ ਰਿਹਾ ਲੋਕਾਂ ਦਾ, ਪਰ ਅਗਲੇ 48 ਘੰਟਿਆਂ ਦੇ ਵਿੱਚ ਇਨਫੈਕਟ ਸੈਂਟਰ ਵੈਲੀ 'ਚ ਵੀ 1 ਤੋਂ 2 ਇੰਚ ਤੱਕ ਸਨੋ ਦੱਸੀ ਜਾ ਰਹੀ ਆ। ਤੇ ਜਿਹੜੀਆਂ ਫੁੱਟ ਹਿਲਸ ਹੁੰਦੀਆਂ, ਪਹਾੜਾਂ ਦੇ ਪੈਰਾਂ 'ਚ ਜਿਹੜਾ ਇਲਾਕਾ ਆ, ਉੱਥੇ 2 ਤੋਂ 3 ਇੰਚ ਤੱਕ ਜਿਹੜੀ ਸਨੋ ਉਹ ਹੋਵੇਗੀ। ਤੇ ਜਿੱਦਾਂ ਪਹਿਲਾਂ ਹੀ ਦੱਸਿਆ ਵੀ ਜਿਹੜੇ ਦਰਿਆ ਆਲਰੇਡੀ ਖਤਰੇ ਦੇ ਕੰਢਿਆਂ ਦੇ ਨਜ਼ਦੀਕ ਵਗ ਰਹੇ ਨੇ, ਤੇ ਉਹਨਾਂ ਦੇ ਵਿੱਚ ਪਾਣੀ ਹੋਰ ਜ਼ਿਆਦਾ ਭਰ ਸਕਦਾ ਆ। ਸਭ ਤੋਂ ਜ਼ਿਆਦਾ ਖਤਰਾ ਅਜਿਹੇ ਮੌਕਿਆਂ ਦੇ ਉੱਤੇ ਬੰਨ੍ਹ ਟੁੱਟਣ ਦਾ ਜਿਹੜਾ ਉਹ ਰਹਿੰਦਾ ਆ। ਤੇ ਜਿਹੜਾ ਵਿਲਟਨ ਟਾਊਨ ਦੇ ਵਿੱਚ ਹੜ੍ਹ ਆਏ ਸੀ, ਉਸ ਦੇ ਵਿੱਚ ਇਹੀ ਇੱਕ ਕਾਰਨ ਜਿਹੜਾ ਉਹ ਰਿਹਾ ਸੀਗਾ। ਸੋ ਟ੍ਰੈਫਿਕ ਵੀ ਚੈੱਕ ਕਰਦੇ ਰਹੋ, ਵੈਦਰ ਵੀ ਚੈੱਕ ਕਰਦੇ ਰਹੋ। ਜੇ ਕਿਤੇ ਤੁਸੀਂ ਟਰੈਵਲ ਕਰਨਾ ਆ, ਕੈਲ ਟਰਾਂਸ ਦੀ ਐਪ ਦਾ ਮੈਂ ਫਿਰ ਜ਼ਿਕਰ ਕਰਦਾ ਹਾਂ। ਕੁਇਕ ਮੈਪ ਕਰਕੇ ਜਿਹੜੀ ਇਹ ਐਪ ਆ, ਉਸ ਦੀ ਵਰਤੋਂ ਕਰਦੇ ਹੋਏ ਤੁਸੀਂ ਦੇਖ ਲਓ ਵੀ ਕਿਹੜੇ ਰੋਡਸ ਓਪਨ ਨੇ, ਕਿਹੜੇ ਜਿਹੜੇ ਉਹ ਬੰਦ ਨੇ, ਤਾਂ ਜੋ ਉਹਨਾਂ ਥਾਵਾਂ ਤੋਂ ਤੁਸੀਂ ਬਚ ਸਕੋ। ਸੋ ਮੌਤਾਂ ਦੇ ਕਾਰਨ ਕੱਲਾ ਮੀਂਹ ਨਹੀਂ ਹੈ, ਫਲੱਡ ਨਹੀਂ ਹੈ, ਟਰੀ ਡਿੱਗਣ ਕਰਕੇ ਨਹੀਂ ਹੈ। ਹੁਣ 2 ਲੋਕਾਂ ਦੀ ਬੋਡੀ ਇੱਕ ਘਰ ਦੇ ਵਿੱਚੋਂ ਕੱਢੀ ਗਈ ਆ। ਕਹਿੰਦੇ ਵੀ ਉਹਨਾਂ ਨੇ ਜਨਰੇਟਰ ਰੱਖਿਆ ਹੋਇਆ ਸੀ। ਜਨਰੇਟਰ ਦੇ ਨਾਲ ਜੋ ਗੈਸ ਕਾਰਬਨ ਮੋਨੋਕਸਾਈਡ ਹੋਈ ਆ,
ਉਹਦੇ ਨਾਲ ਉਹਨਾਂ ਦੀ ਮੌਤ ਹੋ ਗਈ ਆ। ਸਨੋਮਾ ਕਾਉਂਟੀ ਸ਼ੈਰਿਫ ਆਫਿਸ ਨੇ 2 ਵਿਕਟਮਸ ਨੂੰ ਆਇਡੈਂਟੀਫਾਈ ਕੀਤਾ ਹੈ। 74 ਸਾਲਾਂ ਦਾ ਜੀਨ ਬਿਊਚੈਂਪ ਕਲੂਸਾ ਤੋਂ ਆ, 61 ਸਾਲਾਂ ਦਾ ਫਿਲ ਮੈਵਰੇ ਬਿਗਜ਼ ਟਾਊਨ ਤੋਂ ਹੈਗੇ ਆ। ਸ਼ੈਰਿਫ ਦੇ ਆਫਿਸ ਨੇ ਦੱਸਿਆ, ਉਹਨਾਂ ਨੇ ਜਦੋਂ ਡਿਸਪੈਚ ਕੀਤੀ ਕਿਤੋਂ ਪਤਾ ਚੱਲਿਆ 300 ਬਲਾਕਸ ਆਫ ਸਪਿਨਿਕਰ ਉੱਥੋਂ ਇੱਕ ਘਰ ਦੇ ਵਿੱਚੋਂ ਦੋਨਾਂ ਜਣਿਆਂ ਦੀ ਬੋਡੀ ਨੂੰ ਕੱਢਿਆ ਗਿਆ, ਕਿਉਂਕਿ ਉੱਥੋਂ ਬਿਜਲੀ ਚੱਲ ਗਈ ਸੀ ਤੇ ਉਹ ਆਪਣੇ ਹਾਲਵੇਜ਼ ਦੇ ਵਿੱਚ ਜਨਰੇਟਰ ਲਾ ਕੇ ਜੋ ਆ ਉਹ ਹੀਟ ਤੇ ਲਾਈਟ ਜੋ ਵੀ ਰਾਤ ਨੂੰ ਵਰਤ ਰਹੇ ਸੀ। ਪਰ ਕਾਰਬਨ ਮੋਨੋਆਕਸਾਈਡ ਬੜੀ ਪੋਇਜ਼ਨਿੰਗ ਹੁੰਦੀ ਹੈ, ਇਹਦੇ ਨਾਲ ਬਹੁਤ ਮੌਤਾਂ ਹੁੰਦੀਆਂ, ਉਹਦੇ ਨਾਲ ਹੀ ਜਿਹੜੀ ਆ ਉਹਨਾਂ ਦੀ ਉੱਥੇ ਮੌਤ ਹੋ ਗਈ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਬਹੁਤ ਖਤਰਨਾਕ ਜਿਹੜੀ ਚੀਜ਼ ਆ, ਲੋਕਾਂ ਨੂੰ ਹਦਾਇਤਾਂ ਦਿੱਤੀਆਂ ਵੀ ਜਾਂਦੀਆਂ ਆ ਜਾਂ ਉਹਨਾਂ ਤੱਕ ਪਹੁੰਚਦੀਆਂ ਨਹੀਂ ਆ ਤੇ ਜਾਂ ਅਣਗੌਲਿਆਂ ਕਰ ਜਾਂਦੇ ਆ। ਕੋਈ ਵੀ ਇਦਾਂ ਦੀ ਚੀਜ਼ ਨੂੰ ਅੰਦਰ ਜਿਹੜਾ ਉਹ ਨਾ ਚਲਾਇਆ ਜਾਵੇ ਤੇ ਤਾਂ ਹੀ ਤਾਂ ਆਪਣੇ ਦੇਖਦੇ ਆ ਵੀ ਘਰਾਂ ਦੇ ਵਿੱਚ ਕਾਰਬਨ ਮੋਨੋਆਕਸਾਈਡ ਡਿਟੈਕਟਰ ਲੱਗੇ ਹੁੰਦੇ ਆ, ਵੀ ਜੇ ਬਾਈ ਚਾਂਸ ਤੁਹਾਨੂੰ ਲੱਗਦਾ ਵੀ ਪੋਇਜ਼ਨਿੰਗ ਹੋਵੇ ਤਾਂ ਉਹ ਅਲਰਟ ਆਵੇ ਤੇ ਤੁਸੀਂ ਤਾਜ਼ੀ ਹਵਾ ਦੇ ਵਿੱਚ ਜਿਹੜਾ ਉਹ ਜਾ ਸਕੋ ਤੇ ਕਿਤੇ ਅੰਦਰ ਸਾਹ ਘੁੱਟ ਕੇ ਜਿਹੜੀ ਉਹ ਮੌਤ ਨਾ ਹੋ ਜਾਵੇ। ਸੋ ਇਹ ਬਹੁਤ ਜ਼ਰੂਰੀ ਹੈ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖਣ ਦੇ ਲਈ। ਸੋ ਪਲੀਜ਼ ਇਹਨਾਂ ਚੀਜ਼ਾਂ ਦਾ ਵੱਧ ਤੋਂ ਵੱਧ ਜਿਹੜਾ ਉਹ ਧਿਆਨ ਰੱਖਿਆ ਜ਼ਰੂਰ ਜਾਵੇ।